ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲੇਟਿਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਸੈਨ ਹੋਜ਼ੇ ਸਟੂਡੀਓਜ਼ ਤੋਂ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਦੇਖ ਰਹੇ ਹੋ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਜੁਲਾਈ ਦੀ 30 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 408272 2500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜਲ, ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਦਿਓਲ ਸਟਾਕਟਨ, ਲਖਮੀਰ ਸਿੰਘ ਸਮਰਾ ਟੈਕਸਸ, ਪਰਮਿੰਦਰ ਸਿੰਘ ਦਿਓਲ ਫਰੈਜ਼ਨੋ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋ ਪੈਂਟੀਲੋ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜ਼ੈਂਡਰ ਮਾਰਗੇਜ ਅਤੇ ਰੀਅਲ ਏਸਟੇਟ ਵਾਲੇ। ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 5599052575। ਟੇਰਕੀਆਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਨਾ, ਕਾਲ 4159090503। ਵੁੱਡਲੈਂਡ ਦੇ ਵਿੱਚ I-5 ਦੇ ਐਗਜ਼ਿਟ 538 ਦੇ ਉੱਤੇ ਟਰੱਕ ਪਾਰਕਿੰਗ ਅਵੇਲੇਬਲ ਆ। ਵੀਡੀਓ ਸਰਵੇਲੈਂਸ ਸਿਕਿਉਰਿਟੀ ਦਾ ਪ੍ਰਬੰਧ ਆ। ਕਾਲ 9163969085 ਤੇ ਘੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਹਾਈਵੇ 99 ਅਤੇ 180 ਦੇ ਕਾਰਨਰ ਦੇ ਉੱਤੇ ਪੰਜਾਬ ਵਰਗੇ ਮਾਹੌਲ ਦੇ ਵਿੱਚ 53 ਫੁੱਟੇ ਟ੍ਰੇਲਰ ਦੇ ਉੱਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਇਹਨਾਂ ਦੇ ਕੋਲ ਡਰਾਈਵ ਐਂਡ ਟ੍ਰੇਲਰਸ ਰੈਂਟ ਦੇ ਲਈ ਉਪਲਬਧ ਹਨ ਅਤੇ ਇਹਨਾਂ ਨੂੰ ਸ਼ਾਪ ਦੇ ਲਈ ਮਕੈਨਿਕ ਦੀ ਲੋੜ ਹੈ। ਐਡਰੈਸ 2306 ਵੈਸਟ ਡੈਨ ਰੌਨਕਿਊਲੋ ਡਰਾਈਵ ਫਰੈਜ਼ਨੋ, 5592663737 559 266 3737। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ। ਕੈਲੀਫੋਰਨੀਆ ਦੇ ਵਿੱਚ ਪਾਣੀ ਦੀ ਬਹੁਤ ਵੱਡੀ ਸਮੱਸਿਆ ਆ ਰਹੀ ਹੈਗੀ ਆ। ਕਹਿੰਦੇ ਭਈ ਦਰਜਨਾਂ ਦੇ ਹਿਸਾਬ ਦੇ ਨਾਲ ਜਿਹੜੇ ਸ਼ਹਿਰ ਆ ਉਹ ਪਾਣੀ ਤੋਂ ਬਿਨਾਂ ਹੁਣ ਜਾ ਰਹੇ ਆ। ਫੋਰਟ ਬਰੈਗ ਮੈਂਡੋਸੀਨੋ ਕੋਸਟ ਦੇ ਵਿੱਚ ਇਹ ਟਾਊਨ ਆ। ਕਹਿੰਦੇ ਵੀ ਉੱਥੇ ਦਾ ਜਿਹੜਾ ਮੈਨੇਜਰ ਵੀ ਆ ਉਹ 15 ਮੀਲ ਦੂਰ ਜਾਂਦਾ ਹੈਗਾ ਆ ਆਪਣਾ ਨਹਾਉਣ ਦੇ ਲਈ, ਸ਼ਾਵਰ ਲੈਣ ਲਈ, ਕੱਪੜੇ ਧੋਣ ਦੇ ਲਈ। ਇਸੇ ਤਰ੍ਹਾਂ ਹੀਲਜ਼ਬਰਗ ਟਾਊਨ ਸੈਨ ਫਰਾਂਸਿਸਕੋ ਦੇ ਲਾਗੇ ਆ। ਉੱਥੇ ਕਹਿੰਦੇ ਭਈ ਜਿਹੜਾ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਟੈਂਕ ਲਾਉਣੇ ਸ਼ੁਰੂ ਕਰ ਦਿੱਤੇ ਪਾਣੀ ਦੇ, ਅਤੇ ਜਿਹੜੇ ਟਰੱਕ ਆਉਂਦੇ ਆ ਉਹ ਭਰ ਕੇ ਰੱਖਦੇ ਆ। ਅਤੇ ਇਸੇ ਤਰ੍ਹਾਂ ਹੌਰਨਬਰੁੱਕ ਇੱਕ ਟਾਊਨ ਹੈਗਾ ਸਿਸਕੀਓ ਕਾਉਂਟੀ ਦੇ ਵਿੱਚ, ਉਹ ਵੀ ਕਹਿੰਦੇ ਪੂਰੀ ਤਰ੍ਹਾਂ ਡਰਾਈ ਹੈਗਾ ਆ। ਸੋ ਬਹੁਤ ਸਾਰੇ ਜਿਹੜੇ ਸ਼ਹਿਰ ਆ ਉਹ ਉੱਥੇ ਫਾਈਨ ਵੀ ਲਾਇਆ ਗਿਆ, $1000 ਫਾਈਨ ਆ ਜੇ ਤੁਸੀਂ ਜਿਹੜਾ ਆ ਪਾਣੀ ਵਰਤੋਂਗੇ ਬਾਹਰ ਆਪਣੇ ਯਾਰਡ ਦੇ ਵਿੱਚ। ਜੀ ਬਿਲਕੁਲ, ਇਹ ਅਮੂਮਨ ਜਿਹੜੀ ਇਹ ਗੱਲ ਹਰਜੋਤ ਸਿੰਘ ਜੀ ਦੇਖੀ ਜਾਂਦੀ ਹੈ। ਕਹਿੰਦੇ ਓਰੇਗਨ ਕੈਲੀਫੋਰਨੀਆ ਲਾਈਨ ਇਸ ਬਾਰਡਰ ਦੇ ਉੱਤੇ ਵੀ ਡਰਾਊਟ ਦੀ, ਪਾਣੀ ਦਾ ਜਿਹੜੀ ਕਿੱਲਤ ਆ ਬਹੁਤ ਜ਼ਿਆਦਾ ਜਿਹੜੀ ਇਸ ਟਾਈਮ ਸਮੱਸਿਆ ਜਿਹੜੀ ਉਹ ਆ ਰਹੀ ਹੈਗੀ ਆ। ਕਹਿੰਦੇ ਵੀ ਇਸ ਟਾਈਮ ਪੂਰੇ ਵਿਸ਼ਵ ਦੇ ਵਿੱਚ ਬਹੁਤ ਥਾਵਾਂ ਦੇ ਉੱਤੇ ਜਿਹੜਾ ਵਾਟਰ ਕ੍ਰਾਈਸਿਸ ਆ ਉਹ ਜਿਹੜਾ ਉਹ ਚੱਲ ਰਿਹਾ, ਅਤੇ ਕਹਿੰਦੇ ਆਪਾਂ ਨੂੰ ਤੁਰੰਤ ਇਸ ਸਮੱਸਿਆ ਨੂੰ ਹੱਲ ਲੱਭਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਵੈਸਟ ਕੋਸਟ ਅਮਰੀਕਾ ਦਾ ਜਿਹੜਾ ਹੈਗਾ, ਈਵਨ ਵਿਦ ਕੈਨੇਡਾ, ਇਹ ਥਾਵਾਂ ਦੇ ਉੱਤੇ ਬਹੁਤ ਜ਼ਿਆਦਾ ਜਿਹੜੀ ਦੁਨੀਆ ਨਿਰਭਰ ਹੈਗੀ ਹੈ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ। ਚਾਹੇ ਜਿਹੜਾ ਲੰਬਰ ਦੇ ਲਈ ਜਿਹੜਾ ਉਹ ਕੈਨੇਡਾ ਦੇ ਜਿਹੜੇ ਬ੍ਰਿਟਿਸ਼ ਕੋਲੰਬੀਆ ਦੇ ਫੋਰੈਸਟ ਆ ਉਹਨਾਂ ਉੱਤੇ ਆ, ਅਤੇ ਰੋਟੀ ਪਾਣੀ ਦੇ ਲਈ ਅਤੇ ਉਪਜਾਊ ਜ਼ਮੀਨ ਦੇ ਕਰਕੇ ਜਿਹੜਾ ਵੈਸਟ ਕੈਲੀਫੋਰਨੀਆ ਦਾ ਇਹ ਸਾਰਾ ਇਲਾਕਾ ਆਉਂਦਾ ਹੈ, ਅਤੇ ਪਾਣੀ ਦੀ ਕਿੱਲਤ ਕਰਕੇ ਇਸ ਦੇ ਉੱਤੇ ਬਹੁਤ ਵੱਡੀ ਮਾਰ ਜਿਹੜੀ ਆ ਉਹ ਪਵੇਗੀ, ਅਤੇ ਉਸ ਦੇ ਕਰਕੇ ਪੂਰੀ ਦੁਨੀਆ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਇਸ ਦੀ ਕਹਿ ਲਓ ਵੀ ਸਮੱਸਿਆ ਜਿਹੜੀ ਆ ਉਹ ਆਉਣ ਜਾ ਰਹੀ ਆ। ਸੋ ਇਹ ਬਹੁਤ ਜ਼ਿਆਦਾ ਪਾਣੀ ਦੀ ਘਾਟ ਕਰਕੇ ਹੁਣ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੇ ਨੇ। ਸੋ ਉਮੀਦ ਕਰਦੇ ਹਾਂ ਵੀ ਜਲਦੀ ਕਿਤੇ ਜਿਹੜਾ ਆ ਇਸ ਦੇ ਵਿੱਚ ਕੁਛ ਸੁਧਾਰ ਜਿਹੜਾ ਉਹ ਆਵੇ। ਕੋਈ ਮੰਨੇ ਚਾਹੇ ਨਾ ਮੰਨੇ, ਕਲਾਈਮੇਟ ਚੇਂਜ ਦਾ ਜਿਹੜਾ ਹੁਣ ਰੌਲਾ ਆ ਲਗਾਤਾਰ ਆਪਾਂ ਵੱਧਦਾ ਦੇਖ ਰਹੇ ਹਾਂ। ਬਹੁਤ ਜ਼ਿਆਦੀਆਂ ਸਮੱਸਿਆਵਾਂ ਨੂੰ ਹੁਣ ਉਸ ਦੇ ਨਾਲ ਜੋੜ ਕੇ ਜਿਹੜਾ ਉਹ ਦੇਖਿਆ ਜਾ ਰਿਹਾ ਹੈਗਾ ਆ। ਜੀ,
ਅਗਲੀ ਖਬਰ, ਜਿਸ ਤਰ੍ਹਾਂ ਆਪਾਂ ਨੂੰ ਪਤਾ ਹੀ ਆ ਵੀ ਇੰਡੀਆ ਦੇ ਵਿੱਚ ਕਿਸਾਨ ਜਿਹੜੇ ਆ ਪ੍ਰੋਟੈਸਟ ਕਰ ਰਹੇ ਆ, 8-9 ਮਹੀਨੇ ਹੋ ਗਏ ਕੋਈ ਨਹੀਂ ਸੁਣਦਾ। ਜੇ ਆਪਣੇ ਮੁਲਕ ਦੀ ਵੀ ਗੱਲ ਕਰਦੇ ਜਾਈਏ, USA ਦੀ, ਜਿਹੜੀਆਂ ਨਰਸਜ਼ ਹੈਗੀਆਂ ਆ, ਉਹ ਕਹਿੰਦੀਆਂ ਵੀ ਸਾਡੀਆਂ ਜਿਹੜੀਆਂ ਕੰਡੀਸ਼ਨਸ ਆ ਕੰਮ ਕਰਨ ਦੀਆਂ ਬਹੁਤ ਬੁਰੀਆਂ ਹੈਗੀਆਂ ਆ। ਕਹਿੰਦੇ ਵੀ 15 ਮਿੰਟ ਦੀ ਵੀ ਬ੍ਰੇਕ ਲੈਣੀ ਜਿਹੜੀ ਔਖੀ ਹੈਗੀ ਆ। ਜਿਹੜੇ ਹੌਸਪੀਟਲਸ ਆ, ਉਹਨਾਂ ਨੇ ਪੇਸ਼ੈਂਟਸ ਓਵਰ ਪ੍ਰੋਫਿਟ ਰੱਖਿਆ ਹੋਇਆ ਕੰਮ। ਇੱਕ ਜਗ੍ਹਾ ਦੇ ਵਿੱਚ 700 ਦੇ ਕਰੀਬ ਜਿਹੜੀਆਂ ਨਰਸਜ਼ ਹੈਗੀਆਂ ਆ, ਸੇਂਟ ਵਿੰਸੈਂਟ ਹੌਸਪੀਟਲ, ਟੈਨਟ ਹੈਲਥ ਕੇਅਰ ਦਾ ਹੈਗਾ ਇਹ, ਉਹਨਾਂ ਨੂੰ ਅਪ੍ਰੈਲ ਮਹੀਨੇ ਤੋਂ ਸਟ੍ਰਾਈਕ ਕਰ ਰਹੀਆਂ ਵੀ ਸਾਨੂੰ ਜਿਹੜੀ ਆ ਕੰਡੀਸ਼ਨ ਵਧੀਆ ਹੋਣੀ ਚਾਹੀਦੀ ਆ। ਕਹਿੰਦੇ ਵੀ ਉਹ ਤਾਂ ਕੀ ਕਰਨਾ, ਉਹਨਾਂ ਦੀ ਜਗ੍ਹਾ ਰਿਪਲੇਸਮੈਂਟ ਵਰਕਰਸ ਉਸ ਹੌਸਪੀਟਲ ਨੇ ਹਾਇਰ ਕਰ ਲਏ ਆ, ਤੇ $30,000 ਪੁਲਿਸ ਦੇ ਉੱਤੇ ਐਵਰੀ ਡੇ ਉਹ ਖਰਚ ਕਰ ਰਹੇ ਹੈਗੇ ਆ। ਇਸੇ ਤਰ੍ਹਾਂ ਸ਼ਿਕਾਗੋ ਦੇ ਵਿੱਚ ਵੀ 300 ਦੇ ਕਰੀਬ ਨਰਸਜ਼ ਨੇ ਇੱਕ ਦਿਨ ਦੀ ਸਟ੍ਰਾਈਕ 26 ਜੁਲਾਈ ਨੂੰ ਕੀਤੀ ਸੀ। ਉਹ ਕਹਿੰਦੇ ਵੀ ਅਸੀਂ ਹੀਰੋਜ਼ ਤੋਂ ਜ਼ੀਰੋ ਹੋਈਆਂ ਹੈਗੀਆਂ। ਵੀ ਅਪ੍ਰੈਲ ਮਈ ਦੇ ਵਿੱਚ ਪਿਛਲੇ ਸਾਲ ਉਹਦੇ ਹੀਰੋ ਕਹਿ ਰਹੇ ਸੀ ਜਿਹੜੇ ਹੈਲਥ ਕੇਅਰ ਵਰਕਰਸ ਹੈਗੇ ਆ, ਤੇ ਹੁਣ ਉਹਨਾਂ ਨੂੰ ਕੋਈ ਜਿਹੜਾ ਪੁੱਛਦਾ ਨਹੀਂ। ਜੀ, ਅੱਜ ਇੱਕ ਜਿਹੜੀ ਹਾਊਸ ਦੀ ਕਮੇਟੀ ਆ ਉਹਨਾਂ ਨੇ ਇਹ ਦਾਅਵਾ ਕੀਤਾ ਹੈ ਵੀ ਟਰੰਪ ਹੁਣਾਂ ਨੇ ਡਿਪਾਰਟਮੈਂਟ ਆਫ ਜਸਟਿਸ ਨੂੰ ਜ਼ੋਰ ਪਾਇਆ ਸੀਗਾ ਵੀ 2020 ਦੇ ਜਿਹੜੇ ਇਲੈਕਸ਼ਨ ਦੇ ਚੋਣਾਂ ਦੇ ਨਤੀਜੇ ਆ ਉਹਨਾਂ ਨੂੰ ਕਰਪਟ ਕਰਾਰ ਦੇ ਕੇ ਤੇ ਉਹਨਾਂ ਨੂੰ ਬਦਲਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਜਾਵੇ। 27 ਦਸੰਬਰ ਦੀ ਇੱਕ ਫੋਨ ਕਾਲ ਦੇ ਮੁਤਾਬਕ ਜਿਹੜੇ ਕਹਿੰਦੇ ਵੀ ਇੱਕ ਰਿਚਰਡ ਡੋਨੇਕਿਊ ਉਹਨਾਂ ਨੇ ਹੈਂਡ ਰਿਟਨ ਨੋਟਸ ਜਿਹੜੇ ਆ ਉਹ ਕਹਿੰਦੇ ਵੀ ਉਦੋਂ ਨੋਟ ਕੀਤੇ ਸੀ ਟਰੰਪ ਉਹਨਾਂ ਦੇ ਨਾਲ ਫੋਨ ਕਾਲ ਤੋਂ ਬਾਅਦ 'ਚ, ਜਿਹੜੇ ਉਸ ਟਾਈਮ ਦੇ ਉੱਤੇ ਐਕਟਿੰਗ ਡਿਪਟੀ ਅਟਰਨੀ ਜਨਰਲ ਦੀ ਭੂਮਿਕਾ ਦੇ ਵਿੱਚ ਸੀਗੇ, ਅਤੇ ਵੀ ਉਹਨਾਂ ਨੂੰ ਇਹ ਕਹਿ ਰਹੇ ਸੀਗੇ ਵੀ ਇਲੈਕਸ਼ਨ ਦੇ ਨਤੀਜਿਆਂ ਨੂੰ ਜਿਹੜਾ ਉਹ ਬਦਲ ਦਿੱਤਾ ਜਾਵੇ। ਸੋ ਇਹ ਹੁਣ ਹਾਊਸ ਕਮੇਟੀ ਕਹਿ ਰਹੀ ਆ ਵੀ ਜਿਹੜੀ ਟਰੰਪ ਆ ਉਹਨਾਂ ਦੇ ਇਹ ਜਿਹੜੇ ਨੋਟਸ ਆ ਇਹ ਸਪਸ਼ਟ ਤੌਰ ਦੇ ਉੱਤੇ ਇਹ ਸ਼ੋਅ ਕਰਦੇ ਆ ਵੀ ਇਹਨਾਂ ਨੇ ਡਾਇਰੈਕਟਲੀ ਇੰਸਟਰਕਟ ਕੀਤਾ ਸੀਗਾ ਮੁਲਕ ਦੀ ਸਭ ਤੋਂ ਵੱਡੀ ਲਾਅ ਇਨਫੋਰਸਮੈਂਟ ਏਜੰਸੀ ਨੂੰ ਵੀ ਜਿਹੜੀਆਂ ਸਾਫ ਸੁਥਰੀਆਂ ਫੇਅਰ ਅਤੇ ਫ੍ਰੀ ਇਲੈਕਸ਼ਨ ਹੋਈਆਂ ਆ ਵੀ ਉਹਨਾਂ ਨੂੰ ਓਵਰਟਰਨ ਕੀਤਾ ਜਾਵੇ। ਸੋ ਇਹ ਹੁਣੇ ਕੁਝ ਸਮਾਂ ਪਹਿਲਾਂ ਹੀ ਇਹ ਨਿਊਜ਼ ਜਿਹੜੀ ਉਹ ਬ੍ਰੇਕ ਹੋਈ ਆ। ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਉੱਤੇ ਹੋਰ ਅਪਡੇਟਸ ਆਉਣਗੀਆਂ। ਵਾਈਟ ਹਾਊਸ ਇਹ ਕਹਿ ਰਿਹਾ ਆ ਵੀ ਜਿਹੜੀ ਕੋਵਿਡ ਵਿਕਸ਼ਨ ਮੋਰਟੋਰੀਅਮ ਆ ਉਹ ਕੱਲ੍ਹ ਨੂੰ ਖਤਮ ਹੋਣ ਜਾ ਰਿਹਾ ਆ। ਸੁਪਰੀਮ ਕੋਰਟ ਨੇ ਰੂਲਿੰਗ ਕਰਤੀ ਸੀ 5 ਦੇ ਮੁਕਾਬਲੇ 4 ਦੇ ਨਾਲ, ਵੀ ਇਹ ਜਿਹੜਾ ਸੈਂਟਰ ਫਾਰ ਡਿਸੀਜ਼ ਕੰਟਰੋਲ ਵੱਲੋਂ ਮੋਰਟੋਰੀਅਮ ਲਾਇਆ ਗਿਆ ਆ, ਇਹ ਹੁਣ ਕਾਂਗਰਸ ਦੇ ਉੱਤੇ ਡਿਪੈਂਡ ਕਰਦਾ ਆ ਵੀ ਉਹਨੂੰ ਐਕਸਟੈਂਡ ਕਰਨਾ ਕਿ ਨਹੀਂ। ਸੋ ਬਾਈਡਨ ਐਡਮਿਨਿਸਟ੍ਰੇਸ਼ਨ ਜਿਹੜਾ ਆ ਉਹਨਾਂ ਨੇ ਹਦਾਇਤਾਂ ਦਿੱਤੀਆਂ ਕਾਂਗਰਸ ਨੂੰ ਵੀ ਇਸ ਨੂੰ ਜਿਹੜਾ ਐਕਸਟੈਂਡ ਕੀਤਾ ਜਾਵੇ। ਕੱਲ੍ਹ ਵੀ ਆਪਾਂ ਖਬਰ ਸਾਂਝੀ ਕੀਤੀ ਸੀ, ਕਈ ਸਟੇਟਸ ਦੇ ਵਿੱਚ ਅਕਤੂਬਰ ਤੱਕ ਆ, ਕਿਤੇ ਸਤੰਬਰ ਤੱਕ ਆ, ਪਰ ਬਹੁਤੀਆਂ ਸਟੇਟ 'ਚ ਜਿਹੜਾ ਆ ਕੱਲ੍ਹ ਨੂੰ ਇਹ ਜਿਹੜਾ ਮੋਰਟੋਰੀਅਮ ਆ ਉਹ ਖਤਮ ਹੋ ਜਾਣਾ ਹੈ। ਜੀ, ਲਿਵਿੰਗਸਟਨ ਦੇ ਵਿੱਚ 2 ਜਿਹੜੇ ਪੁਲਿਸ ਅਫਸਰ ਆ ਉਹਨਾਂ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਹੈਗਾ ਆ ਵੀ ਉਹਨਾਂ ਨੇ ਝੂਠੀ ਜਿਹੜੀ ਰਿਪੋਰਟ ਆ ਉਹ ਫਾਈਲ ਕੀਤੀ ਸੀ। ਅਫਸੋਸ ਵਾਲੀ ਗੱਲ ਹੈ ਵੀ ਇਹ ਜਿਹੜੇ 2 ਪੁਲਿਸ ਅਫਸਰ ਆ ਇਹ ਆਈ ਥਿੰਕ ਨਾਵਾਂ ਤੋਂ ਤਾਂ ਇਹ ਪੰਜਾਬੀ ਉਹੀ ਜਿਹੜੇ ਜਾਪਦੇ ਨੇ, ਸਾਰਜੈਂਟ ਵਪਿੰਦਰ ਕੰਗ ਅਤੇ ਆਫਿਸਰ ਹਰਜਿੰਦਰ ਹੀਰ, ਇਹਨਾਂ ਨੂੰ ਹੁਣ ਰਾਈਟ ਨਾਓ ਐਡਮਿਨਿਸਟ੍ਰੇਟਿਵ ਲੀਵ ਦੇ ਉੱਤੇ ਕਹਿੰਦੇ ਪਿਛਲੇ ਹਫਤੇ ਪਲੇਸ ਕੀਤਾ ਗਿਆ ਸੀ। ਉੱਥੋਂ ਦੇ ਜਿਹੜੇ ਚੀਫ ਮਾਰਕਲ ਆ ਉਹਨਾਂ ਨੇ ਜਿਹੜਾ ਉਹ ਦੱਸਿਆ ਸੀਗਾ। ਜਿਸ ਕਹਿੰਦੇ ਵੀ ਇਹਨਾਂ ਉੱਤੇ ਇਹ ਦੋਸ਼ ਲਾਏ ਗਏ ਹੈਗੇ ਆ ਵੀ ਇਹਨਾਂ ਨੇ ਇੱਕ ਗਲਤ ਤਰੀਕੇ ਦੇ ਨਾਲ ਝੂਠੀ ਜਿਹੜੀ ਪੁਲਿਸ ਜਿਹੜੀ ਰਿਪੋਰਟ ਆ ਉਹ ਦਰਜ ਕੀਤੀ ਸੀ ਕਿਸੇ ਲੋਕਾਂ ਦੇ ਖਿਲਾਫ। ਇਹ ਇੰਟਰਨਲ ਅਫੇਅਰਸ ਇਨਵੈਸਟੀਗੇਸ਼ਨ ਆ। ਉਸ ਤੋਂ ਬਾਅਦ 'ਚ ਮਰਸਡ ਕਾਊਂਟੀ ਡਿਸਟ੍ਰਿਕਟ ਅਟਰਨੀ ਨੇ ਇਹ ਜਿਹੜਾ ਕੱਲ੍ਹ ਜਾਣਕਾਰੀ ਦਿੱਤੀ ਵੀ ਦੋਨਾਂ ਹੀ ਅਫਸਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ ਅਤੇ ਇਹਨਾਂ ਦੇ ਉੱਤੇ ਫੈਲਨੀ ਅਤੇ ਮਿਸਡਿਮੀਨਰ ਦੇ ਜਿਹੜੇ ਚਾਰਜਿਸ ਆ ਉਹ ਲਗਾਏ ਜਿਹੜੇ ਉਹ ਗਏ ਹੈਗੇ ਆ। ਦੋਨਾਂ ਦੀ ਉਮਰ ਹਰਜੋਤ ਸਿੰਘ ਜੀ ਕੋਈ ਬਹੁਤੀ ਜ਼ਿਆਦਾ ਨਹੀਂ, ਇੱਕ ਜਿਹੜਾ ਉਹ 34 ਸਾਲ ਦੱਸਿਆ ਜਾਂਦਾ ਅਤੇ ਇੱਕ ਆਈ ਥਿੰਕ 25 ਸਾਲ ਤੋਂ ਘੱਟ ਜਿਹੜੀ ਆ ਉਸ ਦੀ ਉਮਰ ਦੱਸੀ ਜਾਂਦੀ ਹੈ। ਇਹ ਜਿਹੜਾ ਮਾਮਲਾ ਕਹਿੰਦੇ ਜੁੜਿਆ ਹੈਗਾ ਆ ਜਿਹੜੇ ਗੈਰ ਕਾਨੂੰਨੀ ਢੰਗ ਦੇ ਨਾਲ ਪਟਾਕੇ ਚਲਾਉਣ ਦੇ ਜਿਹੜੇ ਮਾਮਲੇ ਆ ਉਸ ਦੇ ਨਾਲ। ਅਗਲੀ ਖਬਰ, ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਪਿਛਲੇ ਮਹੀਨਿਆਂ ਦੇ ਦੌਰਾਨ ਕਿਹਾ ਸੀ ਵੀ ਜਿਹੜੇ ਲੋਕ ਟੀਕਾ ਲਵਾ ਲੈਣਗੇ ਉਹਨਾਂ ਨੂੰ ਮਾਸਕ ਪਾਉਣ ਦੀ ਜ਼ਰੂਰਤ ਨਹੀਂ ਹੋਊਗੀ।
ਪਰ ਹੁਣ ਦੁਬਾਰਾ ਕੀ ਫਿਰ ਉਹਨਾਂ ਨੇ ਇਹ ਕਿਹਾ ਵੀ ਚਾਹੇ ਤੁਸੀਂ ਵੈਕਸੀਨੇਟਡ ਹੈਗੇ ਵੀ ਆ ਤੇ ਟੀਕਾ ਲਾਉਣਾ ਚਾਹੀਦਾ, ਤੇ ਕਾਫੀ ਉਹਨਾਂ ਦਾ ਕ੍ਰਿਟਿਸਿਜ਼ਮ ਵੀ ਹੋ ਰਿਹਾ। ਪਰ ਉਹਨਾਂ ਨੇ ਇਹ ਕਿਹਾ ਵੀ ਹੁਣ ਜਿਹੜੀ ਸਿਚੁਏਸ਼ਨ ਆ ਉਹ ਚੇਂਜ ਹੋ ਗਈ ਆ। ਜਿਸ ਟਾਈਮ ਤੇ ਮੈਂ ਕਿਹਾ ਸੀ ਉਸ ਟਾਈਮ ਦੇ ਉੱਤੇ ਡੈਲਟਾ ਵੇਰੀਐਂਟ ਨਹੀਂ ਫੈਲ ਰਿਹਾ ਸੀ। ਹੁਣ ਜਿਹੜਾ ਡੈਲਟਾ ਵੇਰੀਐਂਟ ਆ ਉਹ ਨੰਬਰ 1 ਕਰੋਨਾ ਵਾਇਰਸ ਵੇਰੀਐਂਟ ਆ USA ਦੇ ਵਿੱਚ ਵੀ, ਆਫਟਰ UK। ਪਹਿਲਾਂ ਇੰਡੀਆ ਦੇ ਵਿੱਚ ਇਹ ਸ਼ੁਰੂ ਹੋਇਆ ਸੀ। ਸੋ ਇਸ ਕਰਕੇ ਜਿਹੜੇ ਆ ਆਪਾਂ ਸਾਰਿਆਂ ਨੂੰ ਹਦਾਇਤ ਕੀਤੀ ਆ ਵੀ ਤੁਸੀਂ ਮਾਸਕ ਪਾ ਕੇ ਰੱਖੋ। ਜੀ, CDC ਨੇ ਤਾਂ ਇਹ ਚੇਤਾਵਨੀ ਦਿੱਤੀ ਹੈ ਵੀ ਜਿਹੜਾ ਡੈਲਟਾ ਵੇਰੀਐਂਟ ਆ ਕੋਵਿਡ ਦਾ, ਇਹ ਉਸ ਤਰੀਕੇ ਦੇ ਨਾਲ ਫੈਲਦਾ ਆ, ਇੰਨਾ ਜ਼ਿਆਦਾ ਜਿਹੜਾ ਉਹ ਫੈਲਣ ਦੀ ਸ਼ਕਤੀ ਰੱਖਦਾ ਹੈ ਜਿੱਦਾਂ ਚੇਚਕ ਜਿਹੜਾ ਚਿਕਨ ਪੌਕਸ ਜਿਹੜਾ ਉਹ ਫੈਲਦਾ ਸੀਗਾ। ਕਹਿੰਦਾ ਵੀ ਇਹ ਲੋਕਾਂ ਨੂੰ, ਜਿੱਦਾਂ ਆਪਾਂ ਸੋਚ ਰਹੇ ਸੀਗੇ ਜਿਹੜਾ ਓਰੀਜਨਲ ਕੋਵਿਡ ਸਟ੍ਰੇਨ ਸੀਗਾ ਉਸ ਨਾਲੋਂ ਵੀ ਜ਼ਿਆਦਾ ਗੰਭੀਰ ਰੂਪ ਦੇ ਵਿੱਚ ਤੁਹਾਨੂੰ ਬਿਮਾਰ ਕਰ ਸਕਦਾ ਹੈਗਾ ਆ। ਸੋ ਇਹ ਇੱਕ ਕੌਨਫੀਡੈਂਸ਼ੀਅਲ CDC ਦਾ ਡਾਕੂਮੈਂਟ ਜਿਹੜਾ ਉਹ ਲੀਕ ਹੋਇਆ। ਉਸ ਤੋਂ ਬਾਅਦ ਦੇ ਵਿੱਚ ਇਸ ਦੇ ਬਾਰੇ ਜਿਹੜੀ ਇਹ ਜਾਣਕਾਰੀ ਪਤਾ ਲੱਗੀ ਆ ਵੀ ਡੈਲਟਾ ਜਿਹੜਾ ਵੇਰੀਐਂਟ ਆ ਉਹ ਮੋਰ ਟਰਾਂਸਮਿਸਿਬਲ ਹੈਗਾ ਆ। ਜਿਹੜਾ ਰੈਗੂਲਰ ਆਪਾਂ ਨੂੰ ਜ਼ੁਕਾਮ ਵੀ ਹੁੰਦਾ, ਕਾਮਨ ਕੋਲਡ ਹੁੰਦਾ ਆ, ਉਸ ਦੇ ਨਾਲੋਂ ਵੀ ਇਹ ਜਿਹੜਾ 1918 ਦੇ ਵਿੱਚ ਜਿਹੜਾ ਸਪੈਨਿਸ਼ ਫਲੂ ਫੈਲਿਆ ਸੀ ਉਸ ਦੇ ਨਾਲੋਂ ਵੀ, ਇਬੋਲਾ, ਮਾਰਸ ਅਤੇ ਸਾਰਸ, ਇਹਨਾਂ ਸਾਰਿਆਂ ਦੇ ਨਾਲੋਂ ਜ਼ਿਆਦਾ ਫੈਲਣ ਦੀ ਜਿਹੜੀ ਸ਼ਮਤਾ ਆ ਇਸ ਡੈਲਟਾ ਵੇਰੀਐਂਟ ਦੇ ਵਿੱਚ ਹੈਗੀ ਆ। ਸੋ ਹੁਣ ਇਹੀ ਹਦਾਇਤਾਂ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਨੇ ਸਾਰਿਆਂ ਨੂੰ ਵੀ ਭਾਈ ਹੁਣ ਤੁਸੀਂ ਚਾਹੇ ਅੰਦਰ ਹੋ ਅਤੇ ਚਾਹੇ ਤੁਸੀਂ ਬਾਹਰ ਹੋ, ਟਰਾਈ ਕਰੋ ਵੀ ਮਾਸਕ ਜਿਹੜਾ ਆ ਉਹ ਪਹਿਨਣ ਦੀ ਦੁਬਾਰਾ ਜਿਹੜੀ ਆਦਤ ਆ ਉਸ ਨੂੰ ਪਾਓ, ਤਾਂ ਜੋ ਇਹ ਜਿਹੜੀ ਬਿਮਾਰੀ ਦੇ ਫੈਲਣ ਨੂੰ ਆਪਾਂ ਜਿਹੜਾ ਪਹਿਲਾਂ ਹੀ ਰੋਕ ਲਈਏ। 18 ਮਹੀਨੇ ਪਹਿਲਾਂ ਜ਼ਿਆਦਾ ਫੈਲੀ ਸੀ, ਉਦੋਂ ਇਸ ਦੇ ਬਾਰੇ ਇੰਨਾ ਜਿਹੜਾ ਉਹ ਪਤਾ ਨਹੀਂ ਸੀਗਾ, ਪਰ ਹੁਣ 18 ਮਹੀਨਿਆਂ ਦੇ ਵਿੱਚ ਕਾਫੀ ਕੁਛ ਇਸ ਬਿਮਾਰੀ ਦਾ ਜਿਹੜਾ ਉਹ ਪਤਾ ਲੱਗਾ ਆ। ਅੱਜ ਸਵੇਰੇ ਵੀ ਜਿਹੜੇ ਸਰਜਨ ਜਨਰਲ ਹੈਗੇ ਅਮਰੀਕਾ ਦੇ, ਉਹ ਕਹਿ ਰਹੇ ਸੀਗੇ ਵੀ ਡੈਫੀਨੇਟਲੀ ਵੈਕਸੀਨੇਸ਼ਨ ਇਹ ਗੰਭੀਰ ਰੂਪ ਦੇ ਵਿੱਚ ਬਿਮਾਰ ਹੋਣ ਤੋਂ ਬਚਾਉਂਦੀ ਆ, ਪਰ ਆਪਾਂ ਮਾਸਕ ਦੀ ਵਰਤੋਂ ਕਰਕੇ ਇਸ ਦੇ ਫੈਲਾਅ ਨੂੰ ਜਿਹੜਾ ਪਹਿਲਾਂ ਹੀ ਜਿਹੜਾ ਉਹ ਰੋਕ ਸਕਦੇ ਹਾਂ। ਜੀ, ਜਿਹੜਾ ਨੈਸ਼ਨਲ ਵੈਦਰ ਸਰਵਿਸ ਆ ਉਹਨਾਂ ਨੇ ਇਹ ਕਿਹਾ ਵੀ ਨਿਊ ਜਰਸੀ ਦੇ ਵਿੱਚ ਕਾਫੀ ਜ਼ਿਆਦਾ ਟੋਰਨੈਡੋ ਆ ਸਕਦੇ ਹੈਗੇ ਆ, ਤੇ ਪਿਛਲੇ ਕੁਛ ਘੰਟਿਆਂ ਦੇ ਵਿੱਚ 12 ਟੋਰਨੈਡੋ ਵਾਰਨਿੰਗਸ ਦਿੱਤੀਆਂ ਗਈਆਂ ਤੇ 3 ਨੇ ਆਲਰੇਡੀ ਟੱਚ ਡਾਊਨ ਵੀ ਕੀਤਾ, ਜਿਹਦੇ ਨਾਲ ਕਾਫੀ ਜ਼ਿਆਦਾ ਪ੍ਰਾਪਰਟੀ ਦਾ ਨੁਕਸਾਨ ਹੋਇਆ। ਤਾਰਾਂ ਵੀ ਜਿਹੜੀਆਂ ਟੁੱਟ ਗਈਆਂ ਤੇ ਜਿਹੜੇ ਟਰੀ ਆ ਉਹ ਜੜ੍ਹਾਂ ਸਮੇਤ ਜਿਹੜੇ ਆ ਉਖੜ ਗਏ ਹੈਗੇ ਆ। ਜੀ, ਅਗਲੀ ਗੱਲ ਕਰਦੇ ਜੀ, ਇਹ ਸੈਨੇਟ ਨੇ ਜਿਹੜਾ ਬਾਈ ਪਾਰਟੀਜ਼ਨ ਇਨਫਰਾਸਟ੍ਰਕਚਰ ਬਿੱਲ ਸੀਗਾ ਉਸ ਨੂੰ ਪ੍ਰੋਸੀਜਰਲ ਵੋਟ ਆ ਉਸ ਦੇ ਵੱਲ ਘੱਲ ਦਿੱਤਾ ਹੈਗਾ ਆ। ਸੈਨੇਟ ਨੇ ਇਸ ਦੇ ਵਿੱਚ ਅਗਲਾ ਕਦਮ ਜਿਹੜਾ ਉਹ ਹੁਣ ਚੱਕ ਲਿਆ ਹੈਗਾ। ਸੈਨੇਟ ਮੈਜੋਰਟੀ ਲੀਡਰ ਚੱਕ ਸ਼ੂਮਰ ਉਹ ਉਮੀਦ ਲਾਈ ਬੈਠੇ ਨੇ ਵੀ ਅਗਲੇ ਹਫ਼ਤੇ ਤੱਕ ਇਨਫਰਾਸਟ੍ਰਕਚਰ ਬਿੱਲ ਜਿਹੜਾ ਆ ਉਹ ਪਾਸ ਹੋ ਜਾਵੇਗਾ। ਇਹ ਜਿਹੜੀਆਂ ਵੋਟਸ ਕਹਿੰਦੇ ਡੈਮੋਕ੍ਰੇਟ ਅਤੇ ਜਿਹੜੇ ਰਿਪਬਲਿਕਨ ਦੋਨਾਂ ਦੇ ਜਿਹੜੇ ਸਾਂਝੇ ਇਸ ਟਾਈਮ ਯਤਨਾਂ ਦੇ ਸਦਕਾ, ਜਿਸ ਦੇ ਵਿੱਚ 22 ਸੈਨੇਟਰਸ ਇਕੱਠੇ ਜਿਹੜੇ ਉਹ ਜੁੜੇ ਹੋਏ ਆ, ਉਹਨਾਂ ਨੇ ਜਿਹੜਾ ਇੱਕ ਹਿਸਾਬ ਦੇ ਨਾਲ ਇਸ ਨੂੰ ਪਾਸ ਕਰਾਉਣ ਦੇ ਵਿੱਚ ਇੱਕ ਵੱਡੀ ਭੂਮਿਕਾ ਆ ਉਹ ਨਿਭਾਈ ਹੈਗੀ ਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੇ ਉੱਤੇ ਬਹਿਸ ਜਿਹੜੀ ਆ ਉਹ ਸ਼ੁਰੂ ਹੋਵੇਗੀ ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਇਸ ਦੀ ਰੈਗੂਲਰ ਵੋਟਿੰਗ ਤੋਂ ਬਾਅਦ 'ਚ ਇਹ ਸੈਨੇਟ ਦੇ ਵਿੱਚੋਂ ਪਾਸ ਹੋਊਗਾ। ਜੇ ਸੈਨੇਟ ਦੇ ਵਿੱਚੋਂ ਇਹ ਬਿੱਲ ਇਸੇ ਹੀ ਤਰੀਕਾਂ ਦੇ ਨਾਲ ਪਾਸ ਹੋ ਜਾਂਦਾ ਅਤੇ ਫਿਰ ਹਾਊਸ ਦੇ ਵਿੱਚ ਉਹ ਜਾਵੇਗਾ, ਅਤੇ ਹਾਊਸ 'ਚ ਪਾਸ ਹੋਣ ਤੋਂ ਬਾਅਦ ਦੇ ਵਿੱਚ ਫਿਰ ਇਹ ਰਾਸ਼ਟਰਪਤੀ ਬਾਈਡਨ ਤੱਕ ਕਰੇਗਾ ਅਤੇ ਉਹਨਾਂ ਦੇ ਸਾਈਨ ਕਰਨ ਤੋਂ ਬਾਅਦ ਇਹ ਕਾਨੂੰਨ ਬਣੇਗਾ। ਜੀ, ਜਿਹੜੇ ਫਲੋਰੀਡਾ ਦੇ ਗਵਰਨਰ ਆ ਡਿਸੈਂਟਿਸ, ਉਹਨਾਂ ਨੇ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਹੈ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਪੇਰੈਂਟਸ ਦੀ ਮਰਜ਼ੀ ਆ ਵੀ ਜੇ ਤੁਸੀਂ ਆਪਣੇ ਬੱਚਿਆਂ ਨੂੰ ਮਾਸਕ ਪਾਉਣਾ ਜਾਂ ਨਹੀਂ ਪਾਉਣਾ। ਜੀ ਬਿਲਕੁਲ, ਉਹ ਕਹਿੰਦੇ ਵੀ ਕੋਈ ਰਿਸਟ੍ਰਿਕਸ਼ਨ ਜਾਂ ਕੋਈ ਮੈਂਡੇਟਸ ਜਿਹੜੇ ਆ ਉਹ ਅਸੀਂ ਨਹੀਂ ਰੱਖਾਂਗੇ। ਕੋਵਿਡ ਦੇ ਕੇਸ ਲਗਾਤਾਰ ਸਾਰੇ ਹੀ ਸੂਬਿਆਂ ਦੇ ਵਿੱਚ ਮੁੜ ਦੁਬਾਰਾ ਜਿਹੜੇ ਉਹ ਵਧਣੇ ਸ਼ੁਰੂ ਹੋ ਚੁੱਕੇ ਨੇ, ਅਤੇ ਇੱਕ ਵੀਡੀਓ ਕੱਲ੍ਹ ਆਈ ਸੀਗੀ, ਇੱਕ ਮਾਂ ਆਪਣੇ ਜਿਹੜੇ ਬੱਚੇ ਦੇ ਲਈ ICU 'ਚ ਪਿਛਲੇ ਕਈ ਦਿਨਾਂ ਤੋਂ ਉੱਥੇ ਰੁਕੀ ਹੋਈ ਸੀ, ਕੁਰਲਾ ਰਹੀ ਸੀਗੀ ਵੀ ਭਾਈ ਪਲੀਜ਼ ਮਾਸਕ ਜਿਹੜੇ ਉਹ ਪਾ ਕੇ ਰੱਖੋ ਜਾਂ ਵੈਕਸੀਨੇਸ਼ਨ ਜਿਹੜੀਆਂ ਉਹ ਲਵਾਓ, ਤਾਂ ਜੋ ਇਸ ਬਿਮਾਰੀ ਤੋਂ ਜਿਹੜਾ ਤੁਸੀਂ ਬਚ ਸਕੋ। ਸੋ ਕੱਲ੍ਹ ਟੈਕਸਸ ਵਾਲਿਆਂ ਨੇ ਕਿਹਾ ਸੀਗਾ ਵੀ ਭਾਈ ਅਸੀਂ ਜੁਰਮਾਨੇ ਵੀ ਕਰਾਂਗੇ ਜੇ ਕਿਸੇ ਲੋਕਲ ਗਵਰਨਮੈਂਟ ਜਾਂ ਲੋਕਲ ਅਫੀਸ਼ੀਅਲਸ ਨੇ ਆਪਣੇ ਪੱਧਰ ਦੇ ਉੱਤੇ ਮਾਸਕ ਮੈਂਡੇਟ ਜਾਂ ਵੈਕਸੀਨੇਸ਼ਨ ਪ੍ਰੂਫਸ ਦੀ ਜਿਹੜੀ ਆ ਉਹ ਮੰਗ ਕੀਤੀ। ਅਗਲੀ ਖਬਰ ਹਰਜੋਤ ਸਿੰਘ ਦੀ ਓਲੰਪਿਕਸ ਤੋਂ ਆ ਰਹੀ ਆ। US ਦੀ ਜਿਹੜੀ ਵੂਮਨ ਸੌਕਰ ਟੀਮ ਆ
ਉਹ 올림픽 ਦੇ ਸੈਮੀਫਾਈਨਲ ਦੇ ਵਿੱਚ ਜਿਹੜੀ ਉਹ ਪਹੁੰਚ ਚੁੱਕੀ ਆ। ਅੱਜ ਕੁਆਟਰ ਫਾਈਨਲ ਦੇ ਵਿੱਚ ਨੀਦਰਲੈਂਡ ਦੇ ਨਾਲ ਮੁਕਾਬਲਾ ਸੀਗਾ। ਐਕਸਟਰਾ ਟਾਈਮ ਤੱਕ 2-2 ਦੇ ਉੱਤੇ ਜਿਹੜੀ ਬਰਾਬਰੀ ਰਹੀ ਅਤੇ ਫਿਰ ਜਿਹੜਾ ਪੈਨਲਟੀ ਜਿਹੜਾ ਸ਼ੂਟ ਆਊਟ ਹੋਇਆ, ਜਿਸ ਦੇ ਵਿੱਚ US ਦੀ ਜਿਹੜੀ ਵੂਮਨ ਸੌਕਰ ਟੀਮ ਆ ਉਹਨਾਂ ਨੇ ਨੀਦਰਲੈਂਡ ਨੂੰ ਜਿਹੜਾ ਉਹ ਪਛਾੜਿਆ ਅਤੇ ਉਸ ਦੇ ਵਿੱਚ ਜਿਹੜੀ ਉਹਨਾਂ ਦੀ ਜਿੱਤ ਹੋਈ ਆ। ਅਤੇ ਹੁਣ ਕੈਨੇਡਾ ਦੇ ਨਾਲ ਆਪਣੇ ਗੁਆਂਢੀ ਮੁਲਕ ਦੇ ਨਾਲ ਜਿਹੜੇ ਸੈਮੀਫਾਈਨਲਸ ਦੇ ਵਿੱਚ ਜਿਹੜਾ ਇਹ ਮੁਕਾਬਲਾ ਹੋਵੇਗਾ। ਸੋ ਇਸ ਮੌਕੇ ਜੇ ਦੇਖਿਆ ਜਾਵੇ ਹਰਜੋਤ ਸਿੰਘ ਜੀ, ਮੈਡਲ ਕਾਊਂਟ ਦੇ ਵਿੱਚ ਜਿਹੜੇ US ਦੇ ਜਿਹੜੇ 14 ਗੋਲਡ ਮੈਡਲ ਜਿਹੜੇ ਉਹ ਹੈਗੇ ਨੇ, ਕੁੱਲ 41 ਮੈਡਲ ਦੇ ਨਾਲ ਉੱਦਾਂ ਸਭ ਤੋਂ ਉੱਤੇ ਆ। ਪਰ ਗੋਲਡ ਮੈਡਲ ਦੇ ਅੰਕੜਿਆਂ ਦੇ ਵਿੱਚ ਜਿਹੜਾ ਚੀਨ ਉਹ 19 ਗੋਲਡ ਮੈਡਲ ਜਿੱਤਿਆ ਆ ਅਤੇ ਜਿਹੜਾ ਜਾਪਾਨ ਆ ਉਸਨੇ 17 ਗੋਲਡ ਮੈਡਲ ਜਿਹੜੇ ਉਹ ਜਿੱਤੇ ਆ। ਸੋ ਇਸ ਵਾਰ ਮੁੱਖ ਮੁਕਾਬਲਾ ਜਿਹੜਾ ਉਹ ਆਪਾਂ ਦੇਖ ਰਹੇ ਮੈਡਲ ਕਾਊਂਟਸ ਦੇ ਵਿੱਚ ਅਮਰੀਕਾ ਅਤੇ ਚੀਨ ਦੇ ਦਰਮਿਆਨ ਦੇਖਿਆ ਜਾ ਰਿਹਾ ਹੈ ਜੀ। ਅਗਲੀ ਖਬਰ ਕਾਰਪੋਰਲ ਗੁਰਪ੍ਰੀਤ ਸਿੰਘ ਉਹਨਾਂ ਦੇ ਸੰਬੰਧ ਦੇ ਵਿੱਚ ਸਾਰੇ ਸਰੋਤਿਆਂ ਨੂੰ ਯਾਦ ਹੋਊਗਾ 10 ਸਾਲ ਪਹਿਲਾਂ ਉਹ ਅਫਗਾਨਿਸਤਾਨ ਦੀ ਵਾਰ ਦੇ ਵਿੱਚ ਸੈਕਰਾਮੈਂਟੋ ਤੋਂ ਆਪਣਾ ਨੌਜਵਾਨ ਮੁੰਡਾ ਸੀ ਜਿਹੜਾ ਉੱਥੇ ਸ਼ਹੀਦ ਹੋ ਗਿਆ ਸੀ। ਅਤੇ ਕੱਲ੍ਹ ਜਿਹੜਾ ਆ ਉਹਨਾਂ ਨੂੰ ਜਿਹੜਾ ਇੱਕ ਤਰ੍ਹਾਂ ਦੇ ਨਾਲ ਆਰਲਿੰਗਟਨ ਨੈਸ਼ਨਲ ਜਿਹੜੀ ਸਮੈਂਟਰੀ ਆ ਉੱਥੇ ਮੈਮੋਰਲਾਈਜ਼ਡ ਕੀਤਾ ਗਿਆ ਹੈਗਾ। ਸੋ 10 ਸਾਲਾਂ ਦੇ ਬਾਅਦ 6 ਮਹੀਨੇ ਪਹਿਲਾਂ ਉਹਨਾਂ ਨੇ ਇਹ ਕਿਹਾ ਸੀ ਵੀ ਅਸੀਂ ਕਰਾਂਗੇ, ਪਰ ਕਰੋਨਾ ਕਰਕੇ ਜਿਹੜਾ ਆ ਡਿਲੇ ਹੁੰਦਾ ਗਿਆ ਅਤੇ ਕੱਲ੍ਹ 10 ਸਾਲਾਂ ਬਾਅਦ ਉਹਨਾਂ ਦੀ ਯਾਦ ਦੇ ਵਿੱਚ ਜਿਹੜੀ ਆ ਉੱਥੇ ਮੋਨੂਮੈਂਟ ਜਿਹੜਾ ਆ ਲਾਇਆ ਗਿਆ ਹੈਗਾ ਆ ਅਰਲਿੰਗਟਨ ਨੈਸ਼ਨਲ ਸੀਮੈਂਟਰੀ, ਜਿੱਥੇ ਸਾਰੇ ਤੁਹਾਨੂੰ ਪਤਾ ਹੀ ਹੈ ਵੀ ਫੌਜੀ ਸ਼ਹੀਦ ਹੁੰਦੇ ਆ ਉਹਨਾਂ ਨੂੰ ਉੱਥੇ ਦਫਨਾਇਆ ਜਾਂਦਾ ਆ। ਉਹਨਾਂ ਦੀਆਂ ਸਰਵਿਸਿਜ਼ ਪਹਿਲਾਂ ਤਾਂ ਜਿਹੜੀਆਂ ਆਪਣੀਆਂ ਸਿੱਖ ਮਰਜ਼ਾਦਾ ਦੇ ਤਹਿਤ ਕਰ ਦਿੱਤੀਆਂ ਗਈਆਂ ਸੀਆਂ। ਸੋ ਇਹ ਹੁਣ ਮਾਣ ਵਾਲੀ ਗੱਲ ਆ ਵੀ ਉਹਨਾਂ ਦਾ ਨਾਮ ਅਤੇ ਪਲੱਸ ਇੱਕ ਆਪਣਾ ਜਿਹੜਾ ਹੋਰ ਨੌਜਵਾਨ ਮੁੰਡਾ ਉਦੇ ਸਿੰਘ ਸੀ, 2 ਜਾਣੇ ਜਿਹੜੇ ਆ ਅਰਲਿੰਗਟਨ ਨੈਸ਼ਨਲ ਸੀਮੈਂਟਰੀ ਦੇ ਵਿੱਚ ਉਹਨਾਂ ਦੇ ਮੋਨੂਮੈਂਟ ਲਾਏ ਗਏ। ਜੀ ਬਿਲਕੁਲ, ਉਹਨਾਂ ਦੇ ਟੋਮਸਟੋਨ ਜਿਹੜੇ ਆ ਉੱਥੇ ਲਗਾਏ ਗਏ ਹੈਗੇ ਆ। ਜਿਹੜੇ ਕਾਰਪੋਰਲ ਗੁਰਪ੍ਰੀਤ ਸਿੰਘ ਅਤੇ ਉਹਨਾਂ ਦੀ ਜਿਹੜੀ ਆ ਕੁਰਬਾਨੀ ਨੂੰ ਇੱਕ ਵਾਰੀ ਫਿਰ ਕੋਟ ਪ੍ਰਣਾਮ ਕਰਦੇ ਹਾਂ। ਸੋ ਜਿਨ੍ਹਾਂ ਨੇ ਵੀ ਇਹ ਕੰਮ ਕਰਵਾਉਣ ਦੇ ਵਿੱਚ ਮਦਦ ਕੀਤੀ ਆ, ਉਹਨਾਂ ਸਾਰਿਆਂ ਦਾ ਹੀ ਅਸੀਂ ਜਿਹੜਾ ਉਹ ਧੰਨਵਾਦ ਕਰਦੇ ਹੈਗੇ ਆ। ਸੋ ਬਿਲਕੁਲ ਸਰੋਤਿਆਂ ਨੂੰ ਦੱਸਦੇ ਇਹ ਸੈਕਰਾਮੈਂਟੋ ਤੋਂ ਸੀ, ਕੈਲੀਫੋਰਨੀਆ ਤੋਂ ਆਪਣਾ ਨੌਜਵਾਨ ਜੀ, ਐਂਟੀਲੋਪ ਤੋਂ ਜੀ ਬਿਲਕੁਲ। ਸੋ ਉਹਨਾਂ ਦੇ ਜਿਹੜੇ ਪਿਤਾ ਜੀ, ਉਹਨਾਂ ਦੇ ਮਾਤਾ ਜੀ, ਅਕਸਰ ਆਪਾਂ ਉਹਨਾਂ ਦੇ ਨਾਲ ਜਿਹੜੀ ਉਹ ਗੱਲਬਾਤ ਆ ਉਹ ਕਰਦੇ ਰਹਿੰਦੇ ਹਾਂ ਅਤੇ ਉਹਨਾਂ ਦਾ ਬਹੁਤ ਜਿਹੜਾ ਅਸੀਂ ਥੈਂਕ ਯੂ ਕਰਦੇ ਹਾਂ, ਸਲੂਟ ਕਰਦੇ ਹਾਂ। ਅਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤੀ ਦੇ ਵੱਲ ਨੂੰ ਹੈਗਾ ਆ ਅਤੇ ਅੱਜ ਜੇ ਇਸ ਤੋਂ ਅਗਲਾ ਜਿਹੜਾ ਪ੍ਰੋਗਰਾਮ ਆ ਉਹ ਆਵੇਗਾ ਜੀ ਆਤਮਿਕ ਆਨੰਦ 11 ਵਜੇ ਤੱਕ। ਫਿਰ ਉਸ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ ਪੇਸ਼ ਕੀਤਾ ਜਾਊਗਾ ਹਾਸੇ ਚਾਰੇ ਪਾਸੇ 11 ਤੋਂ 12:30 ਵਜੇ ਤੱਕ, 12:30 ਤੋਂ 2 ਵਜੇ ਤੱਕ ਕੁਝ ਗੱਲਾਂ ਕੁਝ ਗੀਤ, 2 ਤੋਂ 4 ਵਜੇ ਦੇ ਦਰਮਿਆਨ ਪ੍ਰੋਗਰਾਮ ਨਜ਼ਰੀਆ, 4 ਤੋਂ ਲੈ ਕੇ 5:30 ਵਜੇ ਤੱਕ ਪ੍ਰੋਗਰਾਮ ਘਰ ਸੰਸਾਰ ਅਤੇ 5:40 ਦੇ ਉੱਤੇ ਫਿਰ ਪ੍ਰੋਗਰਾਮ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲਟਨ, 6 ਤੋਂ 8 ਵਜੇ ਦੇ ਦਰਮਿਆਨ ਗੁਰਬਾਣੀ ਦੇ ਪ੍ਰੋਗਰਾਮ, 8:30 ਵਜੇ ਪ੍ਰੋਗਰਾਮ ਖਬਰ ਤੇ ਨਜ਼ਰ ਜਿਹੜਾ ਹੈ ਉਹ ਪੇਸ਼ ਕੀਤਾ ਜਾਵੇਗਾ। ਸੋ ਹੁਣ ਜਿਹੜਾ ਜੀ ਆਪਾਂ ਇਜਾਜ਼ਤ ਲੈਣ ਤੋਂ ਪਹਿਲਾਂ ਦੱਸ ਜਾਈਏ ਵੀ ਐਗਜ਼ੀਬਿਸ਼ਨ ਜਿਹੜੀ ਆ ਉਹ ਲਗਾਤਾਰ ਚੱਲ ਰਹੀ ਆ। ਅੱਜ ਕੱਲ੍ਹ ਅਤੇ ਪਰਸੋਂ 3 ਦਿਨ ਜਿਹੜੀ ਆ ਹੋਰ ਐਗਜ਼ੀਬਿਸ਼ਨ ਜਿਹੜੀ ਉਹ ਰਹੇਗੀ। ਪੰਜਾਬ ਆਰਟ ਗੈਲਰੀ ਦੇ ਜਿਹੜੇ ਬਹੁਤ ਹੀ ਉੱਘੇ ਮਜੇ ਹੋਏ ਜਿਹੜੇ ਆਰਟਿਸਟ ਚਿੱਤਰਕਾਰ ਸਰਦਾਰ ਪਰਮ ਸਿੰਘ, ਉਹਨਾਂ ਦੀ ਜਿਹੜੀ ਚਿੱਤਰਕਾਰੀ ਜਿਹੜੀਆਂ ਉਹਨਾਂ ਦੀਆਂ ਪੇਂਟਿੰਗਸ ਆ ਉਹਨਾਂ ਦੀ ਨੁਮਾਇਸ਼ ਇਸ ਟਾਈਮ ਚੱਲ ਰਹੀ ਆ। ਇੱਥੋਂ ਦੇ ਲੋਕਲ ਨਿਊਜ਼ ਚੈਨਲਸ ਨੇ ਵੀ ਇਸ ਐਗਜ਼ੀਬਿਸ਼ਨ ਨੂੰ ਜਿਹੜਾ ਉਹ ਕਵਰ ਕੀਤਾ ਹੈਗਾ ਆ ਅਤੇ ਤੁਸੀਂ ਵੀ ਆ ਕੇ ਜਿਹੜਾ ਜ਼ਰੂਰ ਦੇਖੋ। ਐਡਰੈਸ ਜਿਹੜਾ ਪੰਜਾਬੀ ਰੇਡੀਓ USA ਸਟੂਡੀਓ ਕੰਪਲੈਕਸ ਦਾ ਹੈਗਾ ਆ 2125 ਨਾਰਥ ਬਾਰਟਨ ਐਵੀਨਿਊ, B ਐਜ਼ ਇਨ ਬੋਏ, ਅਤੇ ਇੱਥੇ ਆ ਕੇ ਤੁਸੀਂ ਜਿਹੜਾ ਆ ਇਸ ਐਗਜ਼ੀਬਿਸ਼ਨ ਨੂੰ ਦੇਖ ਸਕਦੇ ਆ। ਸਵੇਰੇ 9 ਤੋਂ ਲੈ ਕੇ ਜਿਹੜਾ ਜੀ ਸ਼ਾਮ ਦੇ 6-6:30 ਵਜੇ ਤੱਕ ਜਿਹੜੀ ਐਗਜ਼ੀਬਿਸ਼ਨ ਆ ਇਹ ਓਪਨ ਰਹਿੰਦੀ ਆ। ਤੁਸੀਂ ਆ ਕੇ ਇਸ ਐਗਜ਼ੀਬਿਸ਼ਨ ਦਾ ਆਨੰਦ ਮਾਣ ਸਕਦੇ ਆ। ਪਿਛਲੇ ਆਪਾਂ ਦੇਖ ਰਹੇ ਕਈ ਦਿਨਾਂ ਤੋਂ ਦੂਰੋਂ ਨੇੜਿਓਂ ਜਿਹੜੀਆਂ ਆ ਉਹ ਸੰਗਤਾਂ ਪਹੁੰਚ ਰਹੀਆਂ। ਕਈ ਪਰਿਵਾਰ ਬੇਕਰਫੀਲਡ ਤੋਂ, ਟ੍ਰੇਸੀ ਤੋਂ, ਸੈਕਰਾਮੈਂਟੋ ਤੋਂ, ਯੂਬਾ ਸਿਟੀ ਤੋਂ ਜਿਹੜੇ ਦੂਰੋਂ ਨੇੜਿਓਂ ਜਿਹੜੇ ਉਹ ਪਹੁੰਚੇ ਆ। ਬਾਕੀ ਇਰਦ ਗਿਰਦ ਦੇ ਸ਼ਹਿਰਾਂ ਦੇ ਲੋਕ ਵੀ ਜਿਹੜੇ ਉਹ ਆ ਕੇ ਦੇਖ ਰਹੇ ਆ। ਸੋ ਵੀਕਐਂਡ ਦੇ ਉੱਤੇ ਜ਼ਿਆਦਾ ਸਮਾਂ ਹੁੰਦਾ ਹੈ ਲੋਕਾਂ ਦੇ ਕੋਲ, ਸੋ ਤੁਹਾਡੇ ਕੋਲ ਮੌਕਾ ਜਿਹੜਾ ਉਹ ਰਹੇਗਾ ਵੀ ਇਸ ਐਗਜ਼ੀਬਿਸ਼ਨ ਨੂੰ ਤੁਸੀਂ ਆਰਾਮ ਦੇ ਨਾਲ, ਇਤਮਨਾਨ ਦੇ ਨਾਲ ਦੇਖੋ। ਅਤੇ ਕੱਲ੍ਹ ਅਤੇ ਪਰਸੋਂ ਤੁਹਾਨੂੰ ਜਿਹੜਾ ਆ ਆਰਟਿਸਟ ਜਿਹੜੇ ਪਰਮ ਸਿੰਘ ਆ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਵੀ ਉਸ ਦੌਰਾਨ ਜਿਹੜਾ ਉਹ ਮੌਕਾ ਮਿਲੇਗਾ। ਸੋ ਜ਼ਰੂਰ ਆਓ। ਕੱਲ੍ਹ ਨੂੰ ਗ੍ਰੈਜੂਏਸ਼ਨ ਵੀ ਹੋਊਗੀ ਜਿਹੜੇ ਬੱਚਿਆਂ ਦੀ, ਆਰਟ ਕੈਂਪ ਜਿਹੜਾ ਚੱਲ ਰਿਹਾ ਜੀ। ਸੋ ਬਿਲਕੁਲ ਬਹੁਤ ਹੀ ਵਧੀਆ ਪੇਂਟਿੰਗਸ ਹੈਗੀਆਂ, ਆ ਕੇ ਜ਼ਰੂਰ ਦੇਖੋ ਕਿਉਂਕਿ ਦੂਰੋਂ ਵੀ ਸੰਗਤਾਂ ਆ ਰਹੀਆਂ ਹੈਗੀਆਂ। ਸੋ ਬਹੁਤ ਹੀ ਨੌਜਵਾਨ ਇਹ ਆਪਣਾ ਮੁੰਡਾ ਹੈਗਾ ਜਿਹੜਾ ਵਧੀਆ ਆਰਟਿਸਟ ਹੈਗਾ, ਵਧੀਆ ਪੇਂਟਰ ਆ
ਤੇ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਜਿਹੜੀਆਂ ਆ, ਖਾਸ ਕਰਕੇ 18ਵੀਂ ਸਦੀ ਦਾ ਸਿੱਖ ਇਤਿਹਾਸ, ਉਹਦੇ ਨਾਲ ਸੰਬੰਧਿਤ ਜਿਹੜੀਆਂ ਪੇਂਟਿੰਗਸ ਹੈਗੀਆਂ। ਸੋ ਬੱਚਿਆਂ ਨੂੰ ਜ਼ਰੂਰ ਲੈ ਕੇ ਆਓ ਤਾਂ ਕਿ ਉਹਨਾਂ ਨੂੰ ਆਪਣੀ ਜਿਹੜੀ ਹਿਸਟਰੀ ਆ ਉਹਦਾ ਪਤਾ ਲੱਗੇ। ਜੀ ਤੇ ਆਪਣੀ ਪੰਜਾਬੀ ਰੇਡੀਓ ਯੂਐਸਏ ਦੀ ਟੀਮ ਵੀ ਸਾਰੀ ਉੱਥੇ ਹੀ ਹੋਊਗੀ ਵੀਕਐਂਡ ਤੇ, ਸੈਚਰਡੇ ਸੰਡੇ ਨੂੰ ਤੁਸੀਂ ਮਿਲ ਵੀ ਸਕਦੇ ਸਾਰਿਆਂ ਨੂੰ। ਜੀ ਬਿਲਕੁਲ। ਤੇ ਹੁਣ ਇਜਾਜ਼ਤ ਲੈਂਦੇ ਹਾਂ ਜੀ, ਮੇਰੇ ਰਾਜਕਮੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ ਯੂਐਸ।